ਭਾਰਤੀ ਜਿਹੜੀਆਂ ਕੰਪਨੀਆਂ ਆ ਉਹ ਜਿਹੜੀ ਵਰਕਫੋਰਸ ਟ੍ਰੇਨਿੰਗ ਆਪਾਂ ਪਿਛਲੀ ਦੀ ਵੀ ਥੋੜ੍ਹੀ ਜਿਹੀ ਆਪਾਂ ਇਸ ਦੀ ਜਿਹੜੀ ਉਹ ਗੱਲ ਕੀਤੀ ਸੀਗੀ। ਸੋ ਇਹ ਥੋੜ੍ਹਾ ਜੀ ਜਿਹਾ ਦੱਸਿਓ ਹੋਰ ਖੋਲ ਕੇ ਵੀ ਕੀ ਜਿਹੜਾ ਉਹ ਚੱਲ ਰਿਹਾ, ਕਿਵੇਂ ਇਸ ਦੇ ਵਿੱਚ ਜਿਹੜਾ ਉਹ ਕੰਮ ਹੋ ਰਿਹਾ ਆ, ਜਿਹੜੀ ਟ੍ਰੇਨਿੰਗ ਹਾਂਜੀ ਦਿੱਤੀ ਜਾ ਰਹੀ ਆ, ਇਹ ਵਰਕਫੋਰਸ ਦੇ ਜ਼ਰੀਏ AI ਨੂੰ ਜਿਹੜਾ ਉਹ ਨਾਲ ਟ੍ਰੇਨ ਹੋ ਰਿਹਾ, ਤੇ ਓਵਰਆਲ ਉੱਥੇ ਦੀ ਵਰਕਫੋਰਸ ਟ੍ਰੇਨਿੰਗ ਨੂੰ ਕਿਵੇਂ ਦੇਖਿਆ ਜਾ ਰਿਹਾ? ਹਾਂਜੀ ਰਾਜ ਖੰਨਾ, ਮੈਂ ਚਾਹੁੰਦਾ ਕਿ ਜੇ ਆਪਾਂ ਨੂੰ ਪੋਸੀਬਿਲਿਟੀ ਹੈ ਤੇ ਜਿਹੜੀ ਆਪਣਾ ਜਿਹੜੀ ਕੁਛ ਵਿਜ਼ੂਅਲਸ ਆ, ਗ੍ਰਾਫਿਕਸ ਆ, ਉਹ ਵੀ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਜੇ ਸਕਰੀਨ ਉੱਤੇ ਉਹ ਡਿਸਪਲੇ ਹੋਣ ਤਾਂ। ਸੋ ਉਹਦੇ ਵਿੱਚ ਗੱਲ ਜਿਹੜੀ ਆਪਾਂ ਮੈਟਾ ਦੀ ਕੀਤੀ ਆ, ਗੱਲ ਉੱਥੋਂ ਹੀ ਤੁਰਦੀ ਆ, ਹਨਾ। ਵੀ ਜਿਹੜੇ ਆਮ ਬੰਦੇ ਨੇ ਕੰਮ ਕਰਨੇ ਆ, ਉਹ ਆਪਾਂ ਮਸ਼ੀਨਸ ਤੋਂ ਕਿੱਦਾਂ ਕਰਾਉਣੇ ਆ। ਉਹਦੇ ਤੋਂ ਉਹ ਜਿਹੜੀ ਇੰਟੈਲੀਜੈਂਸ ਆ, ਜਿਹੜੇ ਹੁਨਰ ਆ ਆਮ ਬੰਦੇ ਦੇ ਹੱਥ ਦੇ ਵਿੱਚ, ਉਹਨੂੰ ਤੁਸੀਂ ਕਿੱਦਾਂ ਟਰਾਂਸਲੇਟ ਕਰਨਾ। ਜੀ ਤੇ ਇਹਦੇ ਲਈ ਆਪਾਂ ਕੰਪਿਊਟਰ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਟਰਮ ਯੂਜ਼ ਕਰਦੇ ਹਾਂ, ਕੰਪਿਊਟਰ ਵਿਜ਼ਨ। ਕੰਪਿਊਟਰ ਵਿਜ਼ਨ ਦਾ ਮਤਲਬ ਬੇਸਿਕਲੀ ਹੁੰਦਾ ਵੀ ਜਾਂ ਕੈਮਰੇ ਦੇ ਨਾਲ ਤੁਸੀਂ ਵੀਡੀਓ ਰਿਕਾਰਡ ਕਰਦੇ ਹੋ ਜਾਂ ਤੁਸੀਂ ਕੋਈ ਇਮੇਜ ਕੈਪਚਰ ਕਰਦੇ ਹੋ, ਹਨਾ। ਜਿੱਦਾਂ ਆਮ ਬੰਦੇ ਦੀ ਵਿਜ਼ਨ ਹੁੰਦੀ ਹੈ, ਇਸੇ ਤਰ੍ਹਾਂ ਕੰਪਿਊਟਰ ਦੀ ਵਿਜ਼ਨ, ਆਮ ਬੰਦੇ ਦੀ ਵਿਜ਼ਨ ਹੋ ਗਈ ਅੱਖਾਂ ਤੇ ਕੰਪਿਊਟਰ ਦੀ ਵਿਜ਼ਨ ਹੋ ਗਈ ਕੈਮਰਾ। ਸੋ ਕੈਮਰੇ ਦੇ ਨਾਲ ਸਾਰੀ ਦੀ ਸਾਰੀ ਜਿਹੜੀ ਮੂਵਮੈਂਟ ਆ, ਉਹਨੂੰ ਤੁਸੀਂ ਰਿਕਾਰਡ ਕਰਦੇ ਹੋ ਤੇ ਉਹ ਰਿਕਾਰਡ ਦੇ ਨਾਲ ਉਹ ਤੁਹਾਡਾ ਇੰਟੈਲੀਜੈਂਟ ਜਿਹੜਾ ਉਹ ਤੁਹਾਡਾ ਡਾਟਾ ਬਣਦਾ, ਉਹਦੇ ਨਾਲ ਤੁਸੀਂ ਮਾਡਲ ਜਿਹੜੇ ਆ ਟ੍ਰੇਨ ਕਰਦੇ ਹੋ। ਡਜ਼ਨਟ ਹੈਵ ਟੂ ਬੀ ਲਾਰਜ ਲੈਂਗੁਏਜ ਮਾਡਲ, ਜਿਹੜੇ ਛੋਟੇ ਮਾਡਲਸ ਵੀ ਤੁਸੀਂ ਡੋਮੇਨ ਸਪੈਸੀਫਿਕ ਵੀ ਉਸ ਤਰ੍ਹਾਂ ਟ੍ਰੇਨ ਕਰ ਸਕਦੇ ਹੋ। ਸੋ ਪਹਿਲਾਂ ਜਿਹੜੀ ਗੱਲਾਂ ਬਾਤਾਂ ਬਾਹਰ ਆਈਆਂ, ਉਹ ਜਿਹੜੇ ਪਹਿਲੇ ਵਿਜ਼ੂਅਲਸ ਆਪਾਂ ਦੇਖੇ ਸੀ ਰਾਜਕਰਨ, ਉਹ ਦੇਖੇ ਸੀ ਆਪਾਂ ਅਫਰੀਕਾ ਦੇ ਵਿੱਚ। ਜਿਹੜੀ ਕੁਝ ਗੱਲਾਂ ਬਾਤਾਂ ਆਪਾਂ ਅਫਰੀਕਾ ਦੇ ਵਿੱਚ ਦੇਖੀਆਂ, ਉੱਥੇ ਜਿਹੜੇ ਮਾਡਲਸ ਆ ਸਿਰ ਦੇ ਉੱਤੇ ਕੈਮਰਾ ਲਾ ਕੇ ਕੁਝ ਉੱਥੇ ਜਿਹੜੇ ਮਾਡਲਸ ਆ ਟ੍ਰੇਨ ਕੀਤੇ ਜਾਂਦੇ ਰਹੇ ਆ। ਉਹਦੇ ਤੋਂ ਬਾਅਦ ਰਾਜਕਰਨ ਹੁਣ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ, ਉਹ ਇੰਡੀਆ ਤੋਂ ਵੀ ਵਿਜ਼ੂਅਲਸ ਤੇ ਵੀਡੀਓਜ਼ ਆਪਾਂ ਦੇਖਦੇ ਹਾਂ ਤੇ ਉਹਦੇ ਤੋਂ ਜਿਹੜੇ ਬੇਸਿਕਲੀ ਹੱਥ ਦੇ ਨਾਲ ਬੰਦਿਆਂ ਨੇ ਕੰਮ ਕਰਨੇ, ਮੱਥੇ ਤੇ ਉਹਨਾਂ ਦੇ ਕੈਮਰੇ ਲੱਗੇ ਹੋਣੇ ਆ। ਉਹ ਕੈਮਰਾਜ਼ ਦੇ ਨਾਲ ਜੋ ਹੱਥ ਦੇ ਨਾਲ ਕੰਮ ਕਰੇ, ਉਹਦੀ ਜਿਹੜੀ ਲਗਾਤਾਰ ਰਿਕਾਰਡਿੰਗ ਹੋ ਰਹੀ ਆ ਤੇ ਮੈਥ ਲੈਵਲ ਦੇ ਉੱਤੇ ਓਵਰ ਦ ਪੀਰੀਅਡ ਆਫ ਟਾਈਮ ਜਿਹੜੀ ਰਿਕਾਰਡਿੰਗ ਆ ਉਹ ਹੋ ਰਹੀ ਹੁੰਦੀ ਆ। ਤੇ ਉਹਦੇ ਤੋਂ ਤੁਸੀਂ ਇਹ ਆ ਵੀ ਜਿਹੜਾ ਉਹ ਹੱਥ ਵਾਲਾ ਕੰਮ ਕਰ ਰਹੇ ਹੁੰਦੇ ਆ, ਭਾਵੇਂ ਉਹ ਕਿਸੇ ਤਰੀਕੇ ਦੀ ਪੈਕੇਜਿੰਗ ਹੋ ਜੇ ਜਾਂ ਉਹ ਕਿਸੇ ਤਰੀਕੇ ਦਾ ਕੋਈ ਕਲੀਨਿੰਗ ਦਾ ਕੰਮ ਹੋ ਜੇ ਜਾਂ ਹੋਰ ਡਜ਼ਨਟ ਮੈਟਰ, ਹਨਾ। ਉਹ ਤੁਹਾਡੇ ਮੱਥੇ ਉੱਤੇ ਜਿਹੜੇ ਉਹ ਕੈਮਰੇ, ਜਿੱਦਾਂ ਤੁਸੀਂ ਡਿਸਪਲੇ ਦੇ ਵਿੱਚ ਦੇਖ ਸਕਦੇ ਹੋ ਨਾ, GoPro ਦੇ ਕੈਮਰੇ ਲੱਗੇ ਹੋਏ ਆ ਤੇ ਉਹਦੇ ਤੋਂ ਉਹਦੀ ਰਿਕਾਰਡਿੰਗ ਜਿਹੜੀ ਉਹ ਚੱਲ ਰਹੀ ਆ ਤੇ ਉਹ ਉਸ ਤਰੀਕੇ ਦੇ ਨਾਲ ਓਵਰ ਦ ਪੀਰੀਅਡ ਆਫ ਟਾਈਮ ਇਹਨਾਂ ਚੀਜ਼ਾਂ ਨੂੰ ਉਹਨਾਂ ਟ੍ਰੇਨ ਕੀਤਾ ਹੈ, ਹਨਾ। ਸੋ ਮਾਡਲ ਟ੍ਰੇਨ ਹੋ ਰਹੇ ਆ, ਫਿਰ ਉਸ ਆਧਾਰ ਦੇ ਉੱਤੇ ਰੋਬੋਟਸ ਜਿਹੜੇ ਉਹ ਤਿਆਰ ਹੋਣਗੇ। ਬਿਲਕੁਲ ਬੈਕ ਸਾਈਡ ਤੇ ਤੁਸੀਂ ਰੋਬੋਟਿਕ ਆਰਮਸ ਜਿਹੜੀਆਂ ਦੇਖ ਹੀ ਸਕਦੇ ਹੋ, ਹਨਾ। ਸ਼ਾਇਦ ਇੱਕ ਇਹਦੇ ਚ ਜਿਹੜਾ ਲਿੰਕ, ਇਹਦੇ ਚ ਸ਼ਾਇਦ ਇੱਕ ਵੀਡੀਓ ਵੀ ਹੈਗੀ ਆ, ਤੁਸੀਂ ਜੋ ਵੀ ਲਾ ਸਕਦੇ ਹੋਏ। ਤੇ ਆਪਾਂ ਹਨਾ, ਇਹ ਤਾਂ ਅਲ ਜਜ਼ੀਰਾ ਦੀ ਰਿਪੋਰਟ ਆ, ਕਾਫੀ ਜਾਣੇ ਨੇ ਜਿਹੜੀ ਹੈ ਰਿਪੋਰਟਸ ਜਿਹੜੀਆਂ ਉਹ ਛਾਪੀਆਂ। ਸੋ ਇਹ ਬੇਸਿਕਲੀ ਗੱਲ ਇਹ ਹੈ ਕਿ ਹਿਊਮਨ ਨੂੰ ਸਾਹਮਣੇ ਰੱਖ ਕੇ ਜਿਹੜਾ ਦਿਮਾਗ ਵਾਲਾ ਕੰਮ ਆ ਉਹ AI ਨੇ ਲੈ ਲੈਣਾ, ਜਿਹੜਾ ਫਿਜ਼ੀਕਲ ਵਰਕ ਹੈਗਾ ਉਹ ਤੁਹਾਡੇ ਰਿਪੋਰਟਸ ਜਿਹੜੇ ਆ ਉਹ ਤਿਆਰ ਹੋ ਰਹੇ ਆ। ਉਸ ਤਰੀਕੇ ਦੇ ਨਾਲ ਉਹਨਾਂ ਇਸ ਕੰਮ ਨੂੰ ਲੈ ਕੇ ਅੱਗੇ ਤੁਰਨਾ। ਸੋ ਫਿਊਚਰ, ਰਾਜਕਰਨ, ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਿ ਜਿਹੜਾ ਫਿਊਚਰ ਆ ਉਹ AI ਤੇ ਰੋਬੋਟਿਕਸ ਆ। ਡਜ਼ਨਟ ਮੈਟਰ ਵਾਈਟ ਕਾਲਰ ਜੌਬ ਆ ਜਾਂ ਉਹ ਦੂਸਰੀਆਂ ਬਲੂ ਕਾਲਰ ਜੌਬ ਆ, ਹੱਥੀਂ ਕੰਮ ਕਰਨ ਵਾਲੀਆਂ। ਡੋਮੇਨ ਦੀ ਗੱਲ ਆ ਵੀ ਕਿਸੇ ਡੋਮੇਨ ਦੇ ਵਿੱਚ AI ਪਹਿਲਾਂ ਆ ਜਾਏਗੀ, ਕਿਸੇ ਦੇ ਵਿੱਚ ਬਾਅਦ 'ਚ ਆ ਜਾਏਗੀ। ਪਰ ਜਿਹਦੇ ਵਿੱਚ ਪਹਿਲਾਂ ਆਏਗੀ ਉਹਦੇ ਜੇ ਬਿਜ਼ਨਸ ਓਨਰ ਹੈਗੇ ਆ ਤੇ ਉਹਦੇ ਵਿੱਚ ਆਪਾਂ ਇਹ ਆ ਵੀ ਉਹਦੇ ਵਿੱਚ ਅਗਾਊਂ ਉਹਦੇ ਵਿੱਚ ਲੈ ਕੇ ਤੇ ਆਪਾਂ ਜਿਹੜੇ ਬਿਜ਼ਨੈਸਿਸ ਆ ਉਹ ਹੈਡ ਆਫ ਕੰਪੀਟੀਸ਼ਨ ਰਹਿ ਸਕਦੇ ਆ। ਸੋ ਇਹ ਆਪਣਾ ਮੋਟਿਵ ਹੁੰਦਾ ਆਪਣੀ ਗੱਲਬਾਤ ਕਰਨ ਦਾ ਵੀ, ਇਹਦੇ ਉੱਤੇ ਵੀ ਆਪਾਂ ਲਰਨ ਕਰੀਏ। ਬਿਲਕੁਲ, ਉਹ ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰਦੇ ਆ ਹਰਵਿੰਦਰ, ਵੀ ਉਹ ਆਪਾਂ ਚਲੋ ਦਿਖਾ ਵੀ ਇਸ ਦੇ ਵਿੱਚ ਦਿੰਦੇ ਆ, ਦੈਨ ਵਿਲ ਨੋ ਬੈਟਰ ਵੀ ਉਹ ਕੀ ਇਸ ਦੇ ਵਿੱਚ ਹੋ ਰਿਹਾ, ਦੈਨ ਵਿਲ ਰਿਅਲਾਈਜ਼, ਤੁਹਾਨੂੰ ਫਿਰ ਪਤਾ ਜਿਹੜਾ ਉਸ ਲੱਗੂਗਾ। ਹਾਂਜੀ, ਸੋ ਬੇਸਿਕਲੀ ਸਾਨੂੰ ਪਤਾ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਇਨਫਾਰਮਲ ਇੰਡਸਟਰੀ ਆ। ਇਨਫਾਰਮਲ ਦਾ ਮਤਲਬ ਇਹ ਆ ਕਿ ਬਹੁਤ ਜ਼ਿਆਦਾ ਜਿਹੜੀ ਲੇਬਰ ਆ ਉਹ ਕੈਸ਼ ਦੇ ਉੱਤੇ ਕੰਮ ਕਰਦੀ ਆ ਤੇ ਜਾਂ ਸਮਾਲ ਬਿਜ਼ਨੈਸਿਸ ਆ ਜਿਹੜੇ ਉਹ ਕੰਮ ਕਰ ਰਹੇ ਆ, ਹਨਾ। ਸੋ ਬੇਸਿਕਲੀ ਇਹ ਆ ਵੀ ਫਿਊਚਰ, ਹਨਾ, ਆਪਾਂ ਇਹ ਵੀ ਦੇਖਿਆ ਕਿ ਜਿਹੜੇ ਈਲਨ ਮਸਕ ਆ, ਉਹਨਾਂ ਹਿਊਮਨਆਇਡ ਰੋਬੋਟਸ ਦੇ ਉੱਤੇ ਕਿਹਾ ਵੀ ਮੈਂ 10 ਬਿਲੀਅਨ ਹਿਊਮਨਆਇਡ ਰੋਬੋਟਸ ਜਿਹੜੇ ਬਣਾਉਣੇ ਆ, ਰਾਈਟ। ਸੋ 10 ਬਿਲੀਅਨ ਹਿਊਮਨਆਇਡ ਰੋਬੋਟਸ ਜਿਹੜੇ ਆ ਉਹ ਕੀ ਕੰਮ ਕਰਨਗੇ? ਉਹੀ ਕੰਮ ਕਰਨਗੇ ਜਿਹੜੇ ਹਿਊਮਨਸ ਅੱਜ ਦੇ ਟਾਈਮ ਦੇ ਵਿੱਚ ਕਰ ਰਹੇ ਆ, ਹਨਾ। ਜਿੱਦਾਂ ਹਾਊਸ ਹੋਲਡ ਚੋਰਸ ਆ,
ਪਾਣੀ ਦੇਣਾ, ਕੁਕਿੰਗ ਕਰਨੀ, ਤੇ ਹਰ ਇੱਕ ਕੰਮ ਦੇਖੋ ਘੰਟੇ ਦੇ $2 ਵੀ ਨਹੀਂ ਬਣਾ ਰਹੇ, ਕਿ ਪਤਾ ਨਹੀਂ ਦਿਹਾੜੀ ਦੇ $2 ਵੀ ਜਿਹੜਾ ਉਹ ਇਸ ਦੇ ਵਿੱਚ ਨਹੀਂ ਬਣ ਰਹੇ ਇਹਨਾਂ ਦੇ, ਤੇ ਬਟ ਦਿਨ ਦੇ ₹250 ਉਹਦੇ ਵਿੱਚ ਇਸ ਰਿਪੋਰਟ ਦੇ ਵਿੱਚ ਸ਼ੋ ਕਰਦਾ ਕਿ ਦਿਨ ਦੇ ਵਿੱਚ ਉਹ 250 ਜਿਹੜਾ ਰੁਪਈਆ ਉਹਨੂੰ ਮਿਲਦਾ ਇਸ ਕੰਮ ਕਰਨ ਦਾ, ਵੀ ਤੂੰ ਘਰ ਦੇ ਚੋਰਸ ਕਰ ਤੇ ਨਾਲ ਉਹਦੀ ਰਿਕਾਰਡਿੰਗ ਕਰ। ਸੋ ਦੇਖੋ ਜਿਹੜੇ ਡੇਟਾ ਵਾ ਤੁਹਾਡਾ ਹੈ ਨਾ, ਜਿਹੜਾ ਇੰਟੈਲੀਜੈਂਟ ਡੇਟਾ ਵਾ, ਉਹ ਬਹੁਤ ਆਉਣ ਵਾਲੇ ਟਾਈਮ ਦੇ ਵਿੱਚ ਮਾਡਲਸ ਨੂੰ ਟ੍ਰੇਨ ਕਰਨ ਦੇ ਵਿੱਚ, ਜਿੱਦਾਂ ਤੁਸੀਂ ਚੀਜ਼ਾਂ ਨੂੰ ਜੋੜਨਾ ਕਿੱਦਾਂ ਵਾ। ਦੇਖੋ ਹੱਥਾਂ ਦੀ ਥਾਂ ਦੇ ਉੱਤੇ ਜਿਹੜੇ ਰੋਬੋਟਿਕ ਆਰਮਸ ਆ ਉਹਨਾਂ ਦੀ ਵਰਤੋਂ ਕਰ ਰਹੇ ਆ, ਤਾਂ ਜੋ ਫਿਰ ਉਹ ਬਾਅਦ ਵਿੱਚ ਰੋਬੋਟ ਨੂੰ ਇਹ ਨਾ ਹੋਵੇ ਵੀ ਹੱਥਾਂ ਦੀ ਥਾਂ ਦੇ ਉੱਤੇ ਕਿਹੜੀ ਚੀਜ਼ ਲਾਉਣੀ ਆ। ਸੋ ਇਟਸ ਈਜ਼ੀਅਰ ਫॉर them। ਹਾਂਜੀ, ਉਹ ਜਿੱਦਾਂ ਇਹਦੇ ਵਿੱਚ ਗੱਲ ਕਰ ਹੀ ਰਹੇ ਆ ਕਿ ਉਹਦੇ ਨਾਲ ਦੀ ਨਾਲ ਇਹ ਕਰ ਰਿਹਾ ਵੀ ਅੱਜ ਮੈਂ ਆਹ ਕਮਰੇ ਦੇ ਵਿੱਚ, ਪਰਸੋਂ ਮੈਂ ਦੂਸਰੇ ਕਮਰੇ ਦੇ ਵਿੱਚ, ਚੌਥ ਮੈਂ ਬੈਕਗਰਾਉਂਡ ਚੇਂਜ ਕਰ ਲੈਣੀ। ਸੋ ਡਿਵਰਸ ਜਿਹੜੇ ਸਿਨੈਰੀਓਜ਼ ਹੈਗੇ ਆ ਉਹਦੇ ਵਿੱਚ ਉਹਨੂੰ ਕੈਪਚਰ ਕਰ ਰਹੇ ਆ। ਕਿ ਹੁਣ ਖਾਸ ਤੌਰ ਦੇ ਉੱਤੇ ਰਾਜ ਕਰਨ, ਚਲੋ ਇੰਡੀਆ ਜਾਂ ਸਾਊਥ ਏਸ਼ੀਆ ਜਾਂ ਜਨਰਲ ਏਸ਼ੀਅਨ ਕੰਟਰੀ ਦੇ ਵਿੱਚ ਲੇਬਰ ਦੀ ਅਜੇ ਉਸ ਤਰੀਕੇ ਦੇ ਨਾਲ ਆਪਾਂ ਨੂੰ ਪ੍ਰੋਬਲਮ ਨਹੀਂ ਹੈਗੀ, ਪਰ ਜਿਹੜੇ ਵੈਸਟ ਦੇ ਵਿੱਚ ਇੱਥੇ ਲੇਬਰ ਬਹੁਤ ਜ਼ਿਆਦਾ ਮਹਿੰਗੀ ਆ। ਸੋ ਉੱਥੇ ਡਿਮਾਂਡ ਬਹੁਤ ਜ਼ਿਆਦਾ ਹੈਗੀ ਇਹਨਾਂ ਚੀਜ਼ਾਂ ਦੀ, ਹਿਊਮਨਆਇਡ ਰੋਬੋਟਸ ਦੀ। ਪਰ ਇਵੈਂਚੁਅਲੀ ਜਿੱਦਾਂ ਪੂਰੀ ਦੁਨੀਆ ਦੀ ਜਿਹੜੀ ਪੋਪੂਲੇਸ਼ਨ ਆ ਉਹ ਘਟਦੀ ਪਈ ਆ, ਉਹਦੇ ਵਿੱਚ ਫਿਰ ਕੀ ਹੋਊਗਾ ਕਿ ਇੰਨੇ ਕੰਮ ਕਰਨ ਨੂੰ ਬੰਦੇ ਨਹੀਂ ਰਹਿਣੇ। ਫਿਰ ਜਿਹੜੇ ਇਸ ਲਈ ਜਿਹੜੇ ਬਿਜ਼ਨਸ ਮਾਡਲਸ ਆ ਈਲਨ ਮਸਕ ਵਗੈਰਾ ਲਾ ਕੇ ਆ ਰਹੇ, ਕਿ ਜਦੋਂ ਬੰਦੇ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਘਟ ਜਾਣੇ, ਤੇ ਜਿਹੜੇ ਹੈਲਪ ਐਂਡ ਸਪੋਰਟ ਕਰਨ ਦੇ ਵਿੱਚ ਆਪਣੇ ਜਿਹੜੇ ਹਿਊਮਨਆਇਡ ਰੋਬੋਟਸ 10 ਬਿਲੀਅਨ ਹਿਊਮਨਆਇਡ ਰੋਬੋਟਸ ਜਿਹੜੇ ਤੁਹਾਡੇ ਲਈ ਕੰਮ ਕਰਨਗੇ, ਐਗਰੀਕਲਚਰ ਤੋਂ ਲੈ ਕੇ ਹਾਊਸ ਕਲੀਨਿੰਗ ਤੋਂ ਲੈ ਕੇ ਕਲੀਨ ਰੂਮ ਦੇ ਆਪਰੇਸ਼ਨ। ਮੈਂ ਹਰਵਿੰਦਰ ਪਰਸਨਲੀ ਆਈ ਡੋਂਟ ਬਲੀਵ ਦਿਸ ਥਿੰਗ। ਮੈਂ ਦੇਖੋ ਵੀ ਇੰਨੀ ਪਾਪੂਲੇਸ਼ਨ ਘਟ ਜਾਣੀ ਵੀ ਇਹ ਦੁਨੀਆ ਕੰਮ ਹੀ ਨਹੀਂ ਕਰ ਸਕੂਗੀ। ਜਦੋਂ ਕੰਮ ਨਹੀਂ ਹੋਇਆ ਕਰਨ ਨੂੰ, ਫਿਰ ਉਸ ਤੋਂ ਬਾਅਦ ਹੋਣਾ ਕੀ ਆ ਲੋਕਾਂ ਦੇ ਨਾਲ, ਜਾਂ ਲੋਕਾਂ ਨੇ ਕਰਨਾ ਕੀ ਆ। ਇਹ ਬਹੁਤ ਵੱਡੀ ਤੇ ਇੰਪੋਰਟੈਂਟ ਡਿਸਕਸ਼ਨ ਹੈ ਜਿਸ ਦੇ ਉੱਤੇ ਚਰਚਾ ਹੋ ਤਾਂ ਰਹੀ ਹੈ, ਪਰ ਇੰਨੀ ਜ਼ਿਆਦਾ ਨਹੀਂ ਜਿੰਨੀ ਜਿਹੜੀ ਉਹ ਹੋਣੀ, ਜਿਹੜੀ ਉਹ ਚਾਹੀਦੀ ਆ। ਬਿਕੋਜ਼ ਆਪਾਂ ਦੇਖਿਆ ਵੀ ਜਿਹੜਾ ਕਾਰਪੋਰੇਟ ਕਲਚਰ ਆ, ਜਾਂ ਇਹਨੂੰ ਕੈਪੀਟਲਿਸਟ ਮਾਡਲ ਕਹਿ ਲਓ ਜਾਂ ਕੋਈ ਵੀ ਕਹਿ ਲਓ, ਐਕਸਕਿਊਜ਼ ਮੀ, ਵੀ ਇਹਨਾਂ ਕੰਪਨੀਆਂ ਦਾ ਮਕਸਦ ਇੱਕ ਹੀ ਆ, ਟੂ ਸੀ ਦ ਗ੍ਰੀਨ, ਵੀ ਮਨੀ, ਵੀ ਕਿੱਦਾਂ ਜ਼ਿਆਦਾ ਉਹ ਬਣਾਉਣੀ ਆ। ਹਿਊਮਨ ਇੰਟੈਲੀਜੈਂਸ ਜਾਂ ਹਿਊਮਨ ਇਮੋਸ਼ਨਲ, ਉਹਦੇ ਬਾਰੇ ਉਹਨਾਂ ਨੂੰ ਕੋਈ ਜ਼ਿਆਦਾ ਇੰਨਾ ਫਰਕ ਨਹੀਂ ਜਿਹੜਾ ਉਹ ਪੈਂਦਾ। ਸੋ ਇਹ ਮੈਨੂੰ ਕਦੀ ਕਦੀ ਇੱਦਾਂ ਵੀ ਲੱਗਦਾ ਹੁੰਦਾ ਵੀ AI ਨੂੰ ਕੋਈ ਜ਼ਿਆਦਾ ਵਧਾ ਕੇ ਵੀ ਜਿਹੜਾ ਉਹ ਦਿਖਾਇਆ, ਜਿਹੜਾ ਉਹ ਜਾ ਰਿਹਾ, ਵੀ ਜਿੱਦਾਂ ਆਪਾਂ ਸ਼ੁਰੂਆਤ 'ਚ ਵੀ ਗੱਲ ਕੀਤੀ ਵੀ ਹਾਈਪ ਹੀ ਇੰਨੀ ਆ ਵੀ ਉਹ ਤੋਂ ਬਗੈਰ ਸਰਦਾ ਵੀ ਨਹੀਂ ਆ। ਬਟ ਆਈ ਥਿੰਕ ਇਹ ਡਿਸਕਸ਼ਨ ਹੋਣੀ ਵੀ ਬਹੁਤ ਜ਼ਰੂਰੀ ਹੈ ਵੀ ਇਜ਼ ਦਿਸ ਰੀਅਲੀ ਗੋਇੰ ਬੀ ਗੁੱਡ ਫॉर ਅਸ, ਵੀ ਇਵੈਂਚੁਅਲੀ ਫॉर ਹਿਊਮਨਸ, ਵੀ ਜਿੱਦਾਂ 10 ਮਿਲੀਅਨ ਰਿਪਲੇਸ ਹੀ ਹੋ ਜਾਣੇ, ਇਹ ਲੋਕ ਕਰਨਗੇ ਕੀ, ਹੋਊਗਾ ਕੀ, ਉਹ ਡਿਸਕਸ਼ਨ ਕਿੱਥੇ? ਹਾਂਜੀ, ਇਹਦੇ ਬਾਰੇ ਵੇਖੋ, ਨਾ ਤਾਂ ਮੈਨੂੰ ਲੱਗਦਾ ਦਾ ਕਿਸੇ ਕੋਈ ਤੇ ਆਨਸਰ ਹੈਗਾ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਨੰਬਰ ਹੁੰਦੇ ਐਗਜ਼ੈਜਰੇਟਡ ਹੁੰਦੇ ਆ। ਸੋ ਡਿਪੈਂਡ ਕਰਦਾ ਤੁਸੀਂ ਕਿੱਥੋਂ ਲੈ ਰਹੇ ਹੋ। ਇੱਕ ਵਾਰੀ ਨਾ ਪੰਜਾਬ ਦੇ ਕਾਂਗਰਸ ਦੇ MP ਆ ਧਰਮਵੀਰ ਗਾਂਧੀ, ਹੁਣ ਉਹਨਾਂ ਨਾਲ ਗੱਲਬਾਤ ਕਰਦੇ ਆ, ਹੁਣ ਵੀ MP ਆ। ਉਹ ਕਹਿੰਦੇ ਕਿ ਉਹਦਾ ਨਾਲ ਨਸ਼ਿਆਂ ਦੀ ਗੱਲ ਚੱਲ ਪਈ, ਪੰਜਾਬ ਦੇ ਵਿੱਚ ਨਸ਼ੇ ਕਿੰਨੇ। ਮੈਂ ਐਗਜ਼ਾਮਪਲ ਲੈ ਰਿਹਾ, ਇਹ ਆਪਾਂ ਕੱਲ ਪੈਰਲਲਸ ਡਰਾ ਕਰ ਲਾਂਗੇ। ਆਪਾਂ ਕਿਹਾ ਵੀ ਯਾਰ ਪੰਜਾਬ ਦੇ ਵਿੱਚ ਬਾਕੀ ਇੰਨੇ ਨਸ਼ੇ ਹੈਗੇ ਕਿ 80-90% ਲੋਕ ਜਿਹੜੇ ਉਹ ਨਸ਼ੇ ਕਰਦੇ ਆ, ਤੇ ਦੂਸਰੇ ਪਾਸੇ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ, ਉਹ ਤੋਂ ਬਾਅਦ ਉਹਨੇ ਕਹਿੰਦੇ ਵੀ ਨਹੀਂ ਯਾਰ ਪੰਜਾਬ ਨੂੰ ਬਦਨਾਮ ਕਰਦੇ। ਉਹ ਕਹਿੰਦੇ ਗੱਲ ਇਹ ਆ ਵੀ ਨਾ ਤੇ ਪੰਜਾਬ 'ਚ 80% ਨਸ਼ੇ ਆ, ਤੇ ਨਾ ਇਹ ਗੱਲ ਠੀਕ ਆ ਵੀ ਪੰਜਾਬ 'ਚ ਨਸ਼ੇ ਵੀ ਹੈ ਨਹੀਂ। ਕਹਿੰਦੇ ਜਦੋਂ ਏਦਾਂ ਆਪਾਂ ਗੱਲ ਕਰਦੇ ਨਾ, ਤੇ ਲੋਕੀ ਆਪਣੇ ਫਾਇਦੇ ਲਈ ਐਕਸਟ੍ਰੀਮ ਐਂਡਸ ਦੀ ਗੱਲ ਕਰਦੇ ਆ। ਜਿਹੜੀ ਸੱਚਾਈ ਹੁੰਦੀ ਉਹ ਸਮਵੇਅਰ ਇਨ ਦ ਮਿਡਲ ਹੁੰਦੀ ਹੈ। ਸੋ ਜਿਹੜੇ ਤੁਸੀਂ ਬੇਸਡ ਔਨ ਇਨਫੋਰਮੇਸ਼ਨ ਜਿਹੜੀ AI ਦੀ ਕਰਦੇ ਆ, ਜੇ ਆਪਾਂ ਆਨਲਾਈਨ ਗੱਲ ਵੀ ਕਰਦੇ ਆ, ਸੰਭਾਵਨਾਵਾਂ ਤਾਂ ਹੈ ਸਾਡੇ ਸਾਹਮਣੇ, ਸਾਰੀ ਚੀਜ਼ਾਂ ਹਿਊਮਨ ਰੋਬੋਟਸ ਵੀ ਆ ਗਏ ਆ ਸਾਡੇ ਸਾਹਮਣੇ, ਹਨ। ਇਹ ਭਾਵੇਂ ਲਿਮਿਟਡ ਕੰਮ ਹੀ ਕਰਦੇ ਆ। ਆਪਾਂ ਪਿਛਲੇ ਟਾਕ ਸ਼ੋ ਵਿੱਚ ਮੈਂ ਏਸ਼ੀਆ ਟ੍ਰਿਪ ਦੀ ਗੱਲ ਕੀਤੀ, ਉੱਥੇ ਰੋਬੋਟਸ ਕੰਮ ਕਰ ਹੀ ਰਹੇ ਨਾ ਆਲਰੇਡੀ, ਆਪਰੇਸ਼ਨ ਆਪਾਂ ਦੇਖੇ। ਸੋ ਪਰ ਦੂਸਰੀ ਸਾਈਡ ਤੇ ਇਹ ਆ ਵੀ 10 ਬਿਲੀਅਨ ਰੋਬੋਟ ਕੀ ਲੋੜ ਹੋਊਗੀ ਆਪਾਂ ਨੂੰ ਕੰਮ ਕਰਨ ਦੀ? ਮੇਬੀ ਨਾਟ, ਮੇਬੀ ਯੈਸ, ਮੇਬੀ ਨਾਟ। ਫਿਊਚਰ ਵਿੱਚ ਇਹਦਾ ਆਨਸਰ ਪਤਾ ਹੈ ਨਾ। ਸੋ ਦੂਸਰੀ ਗੱਲ ਇਹ ਹੈ ਕਿ ਜਿਹੜੇ ਨੰਬਰਸ ਆ ਰਹੇ ਆ ਆਪਾਂ ਸਟਾਕ ਮਾਰਕੀਟ ਦੇ ਵਿੱਚ ਦੇਖਦੇ ਹਾਂ, ਜਿੱਦਾਂ ਤੁਸੀਂ ਪਹਿਲਾਂ ਮਖੌਲ ਵਾਲੀ ਗੱਲ ਕੀਤੀ ਕਿ AI ਕਿਸੇ ਚੀਜ਼ ਦੇ ਵਿੱਚ ਲੈ ਲਓ ਤੇ ਉਹਦੀ ਜਿਹੜੀ ਵੈਲਿਊ ਆ ਵੱਧ ਜਾਂਦੀ ਆ। ਜੇ ਇਨਫੋਰਮੇਸ਼ਨ ਉੱਥੋਂ ਆ ਰਹੀ ਆ ਤੇ ਡੈਫੀਨਿਟਲੀ ਉਹ ਇਨਫੋਰਮੇਸ਼ਨ ਐਗਜ਼ੈਜਰੇਟਡ ਆ, ਹਨਾ। ਪਰ there is no one truth that fits all, ਇਹ ਵੀ ਧਿਆਨ ਰੱਖਣ ਵਾਲੀ ਗੱਲ ਆ। ਸੋ ਹਰ ਇੱਕ ਫੀਲਡ ਦੇ ਵਿੱਚ ਹਰ ਇੱਕ ਇਹ ਜਿਹੜੀ ਚੀਜ਼ ਆ, ਜਿੱਦਾਂ ਟੈਕ ਵਰਲਡ ਹੈਗਾ ਜਾਂ ਕੋਡਿੰਗ ਆ, ਉਹਦੇ ਵਿੱਚ ਤਾਂ ਸਾਨੂੰ ਪਤਾ ਕਿ ਆਪਾਂ AI ਦੀ ਵਰਤੋਂ ਜਿਹੜੀ ਆ ਬਹੁਤ ਵੱਡੇ ਤਰੀਕੇ ਨਾਲ ਕਰ ਸਕਦੇ ਹਾਂ, ਕਿ ਸਾਨੂੰ ਉਸ ਤਰ੍ਹਾਂ ਦੇ ਇੰਜੀਨੀਅਰਸ ਦੀ ਲੋੜ ਨਹੀਂ ਆ, ਸੌਫਟਵੇਅਰ ਇੰਜੀਨੀਅਰਸ ਦੀ, ਜਿਸ ਤਰ੍ਹਾਂ ਪਹਿਲਾਂ ਸੀ, ਹਨਾ। ਉਹ ਤਾਂ ਸਾਡੇ ਸਾਹਮਣੇ ਕੁਛ ਚੀਜ਼ਾਂ ਹੋ ਰਹੀਆਂ। ਪਰ ਜਦੋਂ ਆਪਾਂ ਪਲੰਬਿੰਗ ਦੀ ਗੱਲ ਕਰਦੇ ਹਾਂ ਜਾਂ ਤੁਸੀਂ ਹਾਊਸ ਹੋਲਡ ਵਰਕ ਦੀ ਗੱਲ ਕਰਦੇ ਆ,
ਤੇ ਉਹਨਾਂ ਲਈ ਵੀ ਜੇ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਦਾ ਕੰਬੀਨੇਸ਼ਨ ਤੇ ਉਸ ਤਰੀਕੇ ਦੇ ਨਾਲ ਆਪਟੀਮਾਈਜ਼ਡ ਆਪਰੇਸ਼ਨਸ ਜਿਹੜੇ ਉਹਨਾਂ ਦੇ ਜਾਂ ਵਰਕ ਆ ਉਹਨਾਂ ਦੇ, ਉਹ ਅਜੇ ਦਿੱਲੀ ਥੋੜ੍ਹੀ ਜਿਹੀ ਰਾਜ ਕਰਨ ਦੂਗਾ। ਸੋ no one statement that fits all, depending upon ਤੁਸੀਂ ਕਿਹੜੇ ਪ੍ਰੋਫੈਸ਼ਨ 'ਚ ਕੰਮ ਕਰਦੇ ਹੋ, ਤੁਹਾਡੇ ਵਾਹ-ਵਾਸਤਾ ਕਿਹਨਾਂ ਦੇ ਨਾਲ ਪੈਂਦਾ, ਉਹ ਇੰਡਸਟਰੀ ਜਿਹੜੀ ਆ ਉਹਦੇ ਉੱਤੇ AI ਦਾ ਇੰਪੈਕਟ ਕਦੋਂ ਪਏਗਾ, ਇਹ ਬੜੀ ਕੰਪਨੀ ਸਪੈਸੀਫਿਕ ਜਾਂ ਵਰਕ ਸਪੈਸੀਫਿਕ ਗੱਲ ਆ।